ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਬਹੁਤ ਹੀ ਮਾੜੀ ਖਬਰ ਆ। ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਟਾਊਨ ਟੰਬਲਰ ਰਿਜ, ਜੋ ਉੱਥੇ ਇੱਕ ਸੈਕੰਡਰੀ ਸਕੂਲ ਸੀ, ਉੱਥੇ ਇੱਕ ਲੜਕੀ ਨੇ ਹੀ, ਇਹ ਹੁਣ ਨਾਮ ਨਹੀਂ ਹਜੇ ਉਹਨੇ ਡਿਸਕਲੋਜ਼ ਕੀਤਾ, ਸਟੂਡੈਂਟਸ ਦੇ ਉੱਤੇ ਗੋਲੀਆਂ ਚਲਾਈਆਂ, ਜਿਹਦੇ ਨਾਲ 9 ਤੋਂ ਲੈ ਕੇ 10 ਤੱਕ ਜੋ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, 25 ਜਾਣੇ ਜਿਹੜੇ ਆ ਪੂਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਸੋ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਦੂਜੀ ਮਾਸ ਸ਼ੂਟਿੰਗ ਸੀਗੀ। ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਇੱਕ ਹੋਰ ਜਗ੍ਹਾ ਦੇ ਉੱਤੇ ਮਾਸ ਸ਼ੂਟਿੰਗ ਹੋਈ ਸੀ। ਜੋ ਟੰਬਲਰ ਰਿਜ ਸੈਕੰਡਰੀ ਸਕੂਲ ਆ, ਉੱਥੇ 6 ਵਿਕਟਮਸ ਦੀ ਬੋਡੀ ਮਿਲੀ, 2 ਜਣਿਆਂ ਦੀ ਕਿਸੇ ਘਰ ਦੇ ਵਿੱਚ ਮਿਲੀ, ਤੇ ਜੋ ਗੋਲੀ ਚਲਾਉਣ ਵਾਲੀ ਸੀ ਉਹਦੀ ਵੀ ਜਿਹੜੀ ਬੋਡੀ ਮਿਲੀ ਹੈਗੀ ਆ। 2 ਜਣਿਆਂ ਨੂੰ 에ਅਰਲਿਫਟ ਕੀਤਾ ਗਿਆ। ਸੋ ਬਹੁਤ ਹੀ ਛੋਟਾ ਜਿਹਾ ਟਾਊਨ ਹੈਗਾ ਟੰਬਲਰ ਜੀ ਰਿਜ, ਜਿੱਥੇ 2400 ਲੋਕ ਰਹਿੰਦੇ ਆ, ਤੇ ਕਹਿੰਦੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੈਗਾ। ਛੋਟਾ ਟਾਊਨ ਆ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣਾਂ ਨੇ ਇਹ ਦੱਸਿਆ ਵੀ ਅੱਜ ਪੂਰਾ ਜਿਹੜਾ ਕੈਨੇਡਾ ਆ ਉਹ ਇਹ ਅਫਸੋਸ ਕਰ ਰਿਹਾ ਆ। ਜੋ ਮਾਸ ਸ਼ੂਟਿੰਗਸ ਆ ਕੈਨੇਡਾ ਦੀ ਹਿਸਟਰੀ ਦੇ ਵਿੱਚ ਬੜੀਆਂ ਰੇਅਰ ਆ, ਬਹੁਤ ਘੱਟ ਹੁੰਦੀਆਂ ਹੈਗੀਆਂ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੇ ਗਨ ਲਾਜ਼ ਆ ਉਹ ਕਾਫੀ ਸਟ੍ਰਿਕਟ ਹੈਗੇ ਆ। ਕੰਜ਼ਰਵੇਟਿਵ ਲੀਡਰ ਜੋ ਪੀਅਰ ਪੋਲੀਵਰ ਆ, ਉਹਨਾਂ ਨੇ ਵੀ ਕਿਹਾ ਵੀ ਹਾਰਟ ਬ੍ਰੇਕ ਐਂਡ ਹੈਲ, ਤੇ ਪੇਰੈਂਟਸ ਤੇ ਵਿਕਟਮਸ ਦੇ ਨਾਲ ਮੈਂ ਪੂਰਾ ਹੈਗਾ ਆ। ਬਹੁਤ ਹੀ ਮਾੜੀ ਗੱਲ ਹੋਈ ਹੈਗੀ ਆ। ਐਜ਼ ਏ ਫਾਦਰ, ਕਹਿੰਦੇ ਐਜ਼ ਏ ਪਿਤਾ ਮੈਂ ਇਮੇਜਿਨ ਕਰ ਸਕਦਾ ਆ ਜਦੋਂ ਤੁਹਾਨੂੰ ਕਾਲਸ ਆਉਂਦੀਆਂ ਆ ਵੀ ਤੁਹਾਡਾ ਜਿਹੜਾ ਬੱਚਾ ਆ ਉਹਦੀ ਡੈਥ ਹੋ ਚੁੱਕੀ ਆ। ਬਹੁਤ ਹੀ ਜਿਹੜੀ ਘਿਨਾਉਣੀ ਘਟਨਾ ਜਿਹੜੀ ਵਾਪਰੀ ਹੈਗੀ ਆ। ਸੋ ਕਾਰਨੀ ਹੁਣਾਂ ਨੇ ਜਰਮਨ ਜਾਣਾ ਸੀ, ਉਹ ਸਾਰੀ ਉਹਨਾਂ ਨੇ ਆਪਣੀਆਂ ਅਪਾਇੰਟਮੈਂਟਸ ਕੈਂਸਲ ਕਰ ਦਿੱਤੀਆਂ ਆ, ਤੇ ਹੁਣ ਉਹ ਕਹਿੰਦੇ ਆ ਵੀ ਮੈਂ ਪੂਰਾ ਫੋਕਸ ਇੱਥੇ ਕਰ ਰਿਹਾ ਹੈਗਾ ਆ। ਉਹਨੂੰ ਪਹਿਲਾਂ ਹੈਲੀਫੈਕਸ ਨੋਵਾ ਸਕੋਸ਼ੀਆ ਜਾਣਾ ਸੀ, ਉਸ ਤੋਂ ਬਾਅਦ ਜਰਮਨ ਜਾਣਾ ਸੀ। ਸੋ ਸਾਰੀਆਂ ਉਹ ਕੈਂਸਲ ਕਰਕੇ ਉਹਨਾਂ ਦੀ ਪਾਰਲੀਮੈਂਟ ਦੇ ਬੰਦੇ ਜੋ ਕੁਛ ਆ ਉਹ ਉੱਥੇ ਵੀ ਪਹੁੰਚ ਰਹੇ ਹੈਗੇ ਆ। ਪਬਲਿਕਲੀ ਹਜੇ ਆਇਡੈਂਟੀਟੀ ਕਨਫਰਮ ਨਹੀਂ ਕੀਤੀ ਗਈ ਹੈਗੀ ਜਿਸ ਨੇ ਗੋਲੀਆਂ ਚਲਾਈਆਂ ਸੀਗੀਆਂ। ਮੋਸਟ ਪ੍ਰੋਬਬਲੀ ਕਹਿੰਦੇ ਸਟੂਡੈਂਟ ਹੀ ਆ, ਉਹ ਵੀ ਲੇਡੀ ਸਟੂਡੈਂਟ ਲੱਗਦੀ ਹੈਗੀ ਆ। ਸਟਾਫ ਸਰਜੈਂਟ ਕ੍ਰਿਸ ਕਲਾਰਕ, ਜੋ ਸੀਨੀਅਰ ਮੀਡੀਆ ਰਿਲੇਸ਼ਨ ਦੇ ਆਫੀਸਰ ਹੈਗੇ ਆ RCMP ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਕਨਫਰਮ ਨਹੀਂ ਕਰ ਸਕਦੇ ਹੈਗੇ। ਪੂਰੀ ਦੁਨੀਆ ਦੇ ਉੱਤੋਂ ਵੀ ਜੋ ਕਾਲਸ ਆ ਕਾਰਨੀ ਉਹਨਾਂ ਨੂੰ ਆ ਰਹੀਆਂ। 1999 ਦੇ ਵਿੱਚ ਮੌਂਟਰੀਅਲ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀਗੀ, ਇਕੋਲੇ ਪੋਲੀਟੈਕਨਿਕ ਜੋ ਹੈਗਾ, ਤੇ ਨੇਸ਼ਨ ਇਸ ਵੇਲੇ ਕਹਿੰਦੇ ਵੀ ਬਹੁਤ ਦੁੱਖ ਵਿੱਚੋਂ ਲੰਘ ਰਹੀ ਹੈਗੀ ਆ। ਮਾਰਕ ਕਾਰਨੀ ਹੁਣੀ ਇਹ ਕਿਹਾ ਹੈਗਾ। ਕਿੰਗ ਚਾਰਲਸ III, ਉਹਨਾਂ ਨੇ ਵੀ ਕੰਡੋਲੈਂਸਸ ਆਪਣੀਆਂ ਭੇਜੀਆਂ ਹੈਗੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਹੈਡ ਜੋ ਆ ਉਹਨਾਂ ਨੇ ਕੰਡੋਲੈਂਸਸ ਭੇਜੀਆਂ ਹੈਗੀਆਂ। ਜੀ, ਇਸੇ ਤਰ੍ਹਾਂ ਜੇਕਰ ਕੈਨੇਡਾ ਦੇ ਵਿੱਚ ਹੁਣ ਤੱਕ ਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ, ਮਾਸ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ ਨੇ, ਜੇਕਰ ਉਹਨਾਂ ਤੇ ਗੌਰ ਕਰੀਏ ਤਾਂ ਦਸੰਬਰ 6 1999 ਦਾ ਜਿਹੜਾ ਦਿਨ ਆ ਉਹ ਯਾਦ ਆ ਜਾਂਦਾ, ਜਦੋਂ ਇਕੋਲ ਪੋਲੀਟੈਕਨਿਕ ਮੌਂਟਰੀਅਲ ਦੇ ਵਿੱਚ ਕਾਲਜ ਆ, ਤੇ ਉਹਦੇ ਵਿੱਚ 25 ਸਾਲਾ ਇੱਕ ਮਾਰਕ ਲਿਪਿਨ ਨਾਂ ਦਾ ਬੰਦਾ ਹੈ, ਜਿਹਨੇ ਘੱਟੋ ਘੱਟ 2 ਦਰਜਨ ਤੋਂ ਵੱਧ ਯਾਨੀ ਕਿ 14 ਲੋਕਾਂ ਨੂੰ ਮਾਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਆਪ ਵੀ ਖੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਅਪ੍ਰੈਲ 28 ਦੀ ਗੱਲ ਆ 1999 ਦੀ, ਜਦੋਂ 14 ਸਾਲਾਂ ਦਾ ਜਿਹੜਾ ਗ੍ਰੇਡ 9 ਦਾ ਜਿਹੜਾ ਸਟੂਡੈਂਟ ਹੈ, ਉਹਨੇ 3 ਜਵਾਕਾਂ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਤੇ 17 ਸਾਲਾ ਜਿਹੜਾ ਜੈਸਨ ਲੈਂਗ ਹੈ, ਇਹ ਆਪਣੇ ਆਪ ਨੂੰ ਵੀ ਇਹਨੇ ਜਿਹੜਾ ਮਾਰ ਲਿਆ ਸੀ ਅਰੈਸਟ ਹੋਣ ਤੋਂ ਪਹਿਲਾਂ। ਡੈਵਸਨ ਕਾਲਜ ਹੈ ਮੌਂਟਰੀਅਲ ਦੇ ਵਿੱਚ, ਸਤੰਬਰ 13 ਦੀ ਘਟਨਾ 2006 ਦੀ, ਜਦੋਂ 18 ਸਾਲਾ ਜਿਹੜੀ ਐਂਟੀਸੀਆ ਡੀ ਸੋਸਾ, ਇਹਨੂੰ ਮਾਰ ਦਿੱਤਾ ਗਿਆ ਸੀ, ਤੇ 20 ਜਾਣੇ ਹੋਰ ਜਿਹੜੇ ਆ ਉਹ ਇੱਕ ਬੰਦੂਕਧਾਰੀ ਨੇ ਜਿਹੜਾ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਕਿਮਵੀਰ ਗਿੱਲ 25 ਸਾਲਾ ਜਿਹੜਾ, ਉਹਨੇ ਜਿਹੜੀ ਓਪਨ ਜਿਹੜੀ ਆ ਉਹ ਫਾਇਰ ਕੀਤੇ ਸੀਗੇ ਸੈਮੀ ਆਟੋਮੈਟਿਕ ਵੈਪਨ ਦੇ ਨਾਲ, ਤੇ ਬਾਅਦ ਦੇ ਵਿੱਚ ਕਹਿੰਦੇ ਕਿ ਗਿੱਲ ਜਿਹੜਾ ਕਿਮਵੀਰ ਗਿੱਲ, ਉਹ ਵੀ ਪੁਲਿਸ ਗਨ ਫਾਈਟ ਦੇ ਵਿੱਚ ਮਾਰਿਆ ਗਿਆ ਸੀ। VC ਜੈਫਰੀ ਜਿਹੜੇ ਕਾਲਜੀਏਟ ਇੰਸਟੀਚਿਊਟ ਆ ਟੋਰਾਂਟੋ ਦੇ ਵਿੱਚ, ਇੱਥੇ ਮਈ 23 2007 ਨੂੰ 15 ਸਾਲਾ ਜਾਰਡਨ ਮੈਨਰ ਜਿਹੜਾ ਉਹ ਇੱਕ ਗਨ ਸ਼ਾਟ ਦੇ ਨਾਲ ਜਿਹੜਾ ਉਹ ਜ਼ਖਮੀ ਮਿਲਿਆ ਸੀ, ਇੱਕ ਬੰਦੂਕ ਦੇ ਜਿਹੜੇ ਗੋਲੀ ਲੱਗਣ ਦੇ ਨਾਲ ਕਹਿ ਸਕਦੇ ਹਾਂ ਆਪਾਂ। ਬਾਅਦ ਦੇ ਵਿੱਚ ਉਹਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪਤਾ ਲੱਗਾ ਕਿ ਇਸ ਮਾਮਲੇ ਦੇ ਵਿੱਚ 2 ਜਿਹੜੇ ਅਲੜ ਉਮਰ ਦੇ ਜਵਾਕ ਆ, ਉਹਨਾਂ ਨੂੰ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਲੈਸਰ ਸੀਨਸ ਜਿਹੜਾ
ਮੌਂਟੇਸਰੀ ਆ ਕੁਇਬਿਕ ਦੇ ਵਿੱਚ, ਉੱਥੇ 2013 ਦੀ ਗੱਲ ਆ, ਅਪ੍ਰੈਲ ਦੇ ਮਹੀਨੇ 5 ਤਰੀਕ ਦੀ, ਜਦੋਂ 2 ਜਣਿਆਂ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਜਿਹੜਾ ਸ਼ੂਟਰ ਆ ਉਹਨੂੰ ਆਇਡੈਂਟੀਫਾਈਡ ਕੀਤਾ ਗਿਆ ਸੀਗਾ ਰੌਬਰਟ ਚੈਰਨ ਦੇ ਰੂਪ ਦੇ ਵਿੱਚ। ਸੋ ਉਸ ਤੋਂ ਬਾਅਦ ਜਨਵਰੀ 22 2016 ਦੇ ਵਿੱਚ ਰੈਂਡਲ ਡਕੋਤਾ ਫਾਊਂਟੇਨ ਜਿਹੜਾ ਉਹਨੇ 2 ਜਣਿਆਂ ਨੂੰ ਮਾਰ ਦਿੱਤਾ ਸੀ, ਜਿਹੜੇ ਕਿ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਉਹਦੇ ਕਜ਼ਨ ਹੀ ਸੀਗੇ, ਜਿਹੜੇ ਕਿ ਇਸ ਸਕੂਲ ਦੇ ਵਿੱਚ ਪੜ੍ਹਦੇ ਸੀ। ਸੈਸਕਾਟੂਨ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਸੀਗੀ। ਸੋ ਅਮਰੀਕਾ ਦੇ ਵਿੱਚ ਤਾਂ ਆਪਾਂ ਹਮੇਸ਼ਾ ਦੇਖਦੇ ਹਾਂ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਸਕੂਲਾਂ ਦੇ ਵਿੱਚ ਕਿਵੇਂ ਹੁੰਦੀ ਹੈ ਤਾਂ ਦੁਨੀਆ ਭਰ ਦੇ ਵਿੱਚ ਚਰਚਾ ਹੁੰਦੀ ਹੈ। ਪਰ ਕੈਨੇਡਾ ਵੀ ਜਿਹੜਾ ਜਿਹਨੂੰ ਬੜਾ ਪੀਸਫੁਲ ਮੁਲਕ ਕਿਹਾ ਜਾਂਦਾ ਜਾਂ ਬੜਾ ਇਹ ਕਿਹਾ ਜਾਂਦਾ ਸੀ ਪਹਿਲਾਂ, ਹੁਣ ਨਹੀਂਗਾ, ਕਿ ਇਹ ਬੜਾ ਅਮਨ ਕਾਨੂੰਨ ਪਸੰਦ ਮੁਲਕ ਆ ਤੇ ਇੱਥੇ ਬੜੀ ਸ਼ਾਂਤੀ ਹੈ ਤੇ ਬੜਾ ਕੋਈ ਕ੍ਰਾਈਮ ਰੇਟ ਨਹੀਂ ਹੈਗਾ, ਕੁਛ ਨਹੀਂ ਹੈਗਾ। ਪਰ ਉੱਥੇ ਵੀ ਤੁਸੀਂ ਦੇਖੋ ਵੀ ਸਕੂਲਾਂ ਦੇ ਵਿੱਚ ਉੱਥੇ ਵੀ ਮਾਸ ਸ਼ੂਟਿੰਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰੀਆਂ ਨੇ, ਜਿਨ੍ਹਾਂ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ। ਤੇ ਇਹਦੇ ਵਿੱਚ ਬੜੀ ਮੰਦਭਾਗੀ ਗੱਲ ਆ ਵੀ ਇਹਦੇ ਵਿੱਚ ਇੱਕ ਪੰਜਾਬੀ ਹਮਲਾਵਰ ਦਾ ਵੀ ਨਾਂ ਜਿਹੜਾ ਕਿਮਵੀਰ ਗਿੱਲ ਦੇ ਰੂਪ ਦੇ ਵਿੱਚ ਉਹ ਬੋਲਦਾ ਹੈ ਜੀ। ਪਹਿਲੀਆਂ ਸ਼ੂਟਿੰਗਸ ਦੇ ਵਿੱਚ, ਹਾਂਜੀ, ਪਹਿਲੀਆਂ ਸ਼ੂਟਿੰਗ ਦੇ ਵਿੱਚ, ਇਸ ਸਾਲ 'ਚ ਨਹੀਂ ਜੀ। ਸੋ ਵਰਲਡ ਲੀਡਰਸ ਜਿਹੜੇ ਆ ਉਹਨਾਂ ਦੇ ਵਿੱਚ ਜਰਮਨ ਦੇ ਚਾਂਸਲਰ ਫ੍ਰੈਡਰਿਚ ਮਰਜ਼, ਉਹਨਾਂ ਨੇ ਕਿਹਾ ਵੀ ਮੈਂ ਬਹੁਤ ਦੁੱਖ ਵਿੱਚ ਆ ਜੋ ਕੁਝ ਟਿੰਬਲਰ ਰਿਜ ਸਕੂਲ ਦੇ ਵਿੱਚ ਵਾਪਰਿਆ ਤੇ ਪਰਿਵਾਰ ਦੇ ਨਾਲ ਤੇ ਕੈਨੇਡੀਅਨ ਲੋਕਾਂ ਦੇ ਨਾਲ ਸਾਡੀ ਸਿੰਪਥੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਵੀ ਕਿਹਾ ਵੀ ਹੀ ਵਾਸ ਸ਼ੌਕਡ ਬਾਈ ਦ ਨਿਊਜ਼ ਆਫ ਸ਼ੂਟਿੰਗ, ਜਿੱਥੇ ਬੱਚੇ ਮਾਰੇ ਗਏ ਹੈਗੇ ਆ ਤੇ ਨੋ ਵਨ ਸ਼ੁੱਡ ਰਿਮੇਨ ਇਨਡਿਫਰੈਂਟ। ਇਹ ਟ੍ਰੈਜਡੀ ਜੋ ਕੁਝ ਘਟਨਾ ਵਾਪਰੀ ਆ, ਟ੍ਰੈਜਡੀਜ਼ ਵਾਪਰੀ ਹੈਗੀ ਆ, ਇਹ ਕਦੇ ਕਿਤੇ ਵੀ ਨਹੀਂ ਵਾਪਰਨੀਆਂ ਚਾਹੀਦੀਆਂ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਕੀਰ ਸਟੈਮਰ ਨੇ ਵੀ ਆਪਣਾ ਜਿਹੜਾ ਆ ਕੰਡੋਲੈਂਸਸ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੂੰ ਭੇਜੀਆਂ ਹੈਗੀਆਂ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਵੀ ਅਸੀਂ ਵੀ ਕੈਨੇਡਾ ਦੇ ਲੋਕਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੈਗੇ ਆ। ਪ੍ਰੈਜ਼ੀਡੈਂਟ ਫਰਾਂਸ ਦੇ ਜੋ ਮੈਨੂਅਲ ਮੈਕਰੋਨ ਆ, ਉਹਨਾਂ ਨੇ ਕਿਹਾ ਹੈ ਵੀ ਬਹੁਤ ਹੀ ਹੌਰਰ ਹੈ ਸਟਕ ਇਹ ਸਕੂਲ, ਸੋ ਬਹੁਤ ਹੀ ਮਾੜੀ ਗੱਲ ਵਾਪਰੀ ਹੈਗੀ ਆ। ਸੋ ਅਸੀਂ ਪੂਰੇ ਕੈਨੇਡਾ ਦੇ ਲੋਕਾਂ ਦੇ ਨਾਲ ਹੈਗੇ ਆ। ਬਹੁਤ ਛੋਟੀ ਜਿਹੀ ਕਮਿਊਨਿਟੀ ਆ ਉੱਥੇ ਦੇ। ਇੱਕ ਚਰਚ ਦੇ ਜੋ ਪਾਦਰੀ ਆ, ਉਹਨਾਂ ਨੇ ਕਿਹਾ ਵੀ ਮੋਸਟ ਪ੍ਰੋਬਬਲੀ ਮੈਨੂੰ ਲੱਗਦਾ ਵੀ ਜਿਹਨੇ ਗੋਲੀ ਚਲਾਈ ਹੋਊ ਤੇ ਜਿਹੜੇ ਬੱਚੇ ਜਿੰਨੇ ਵੀ ਮਰੇ ਗਏ ਆ ਉਹ ਮੈਨੂੰ ਸਾਰੇ ਜਾਣਦੇ ਆ। ਕਹਿੰਦੇ ਵੀ 2800 ਦਾ ਪਾਪੂਲੇਸ਼ਨ ਆ, ਹਰ ਕੋਈ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਉਸ ਏਰੀਏ ਦੇ ਵਿੱਚ ਜਾਣਦਾ ਹੈਗਾ। ਪਰ ਬਹੁਤ ਹੀ ਮਾੜੀ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ। ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਸ਼ੂਟਿੰਗਸ ਆ ਕੈਨੇਡਾ ਦੇ ਵਿੱਚ ਅਨਹਰਡ ਹੈਗੀਆਂ, ਕਦੇ ਬਹੁਤ ਘੱਟ ਸੁਣੀਆਂ ਗਈਆਂ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਬਹੁਤ ਵਾਰ ਹੁੰਦਾ ਹੈ, ਕੈਨੇਡਾ 'ਚ ਬਹੁਤ ਘੱਟ ਇਦਾਂ ਦੀ ਜਿਹੜੀ ਆ ਜੋ ਘਟਨਾ ਆ ਉਹ ਵਾਪਰਦੀ ਆ। ਸੋ ਸ਼ੂਟਰ ਦਾ ਵਾਰ-ਵਾਰ ਫਿਰ ਉਹ ਦੱਸ ਰਹੇ ਆ ਵੀ ਸ਼ਾਇਦ ਇੱਕ ਲੇਡੀ ਆ, ਮੇਲ ਨਹੀਂ ਹੈਗਾ, ਮੇਬੀ ਸਟੂਡੈਂਟ ਹੀ ਹੋਵੇ। ਉਹਦੀ ਜਿਹੜੀ ਇਨਫੋਰਮੇਸ਼ਨ ਆ ਉਹ ਹਜੇ ਤੱਕ ਵੀ ਜਿਹੜੀ ਆ ਉੱਥੇ ਦੀ RCMP ਵੱਲੋਂ ਡਿਸਕਲੋਜ਼ ਨਹੀਂ ਕੀਤੀ ਗਈ ਹੈਗੀ। ਸੋ ਸਕੂਲ ਹਜੇ ਜਿਹੜਾ ਆ ਉਹ ਸ਼ਟ ਡਾਊਨ। ਜੀ।